ਬੱਚੇ ਸੀ ਜਦੋਂ ਘੇਰਾ ਪੈ ਗਿਆ ਉਦੋਂ ਕੀ ਤੁਸੀਂ ਸੋਚ ਰਹੇ ਸੀ ਤੁਹਾਡੇ ਡੇਰੇ? ਸੋਚਦੇ ਇਹੀ ਸੀਗੇ ਵੀ ਹੁਣ ਘੜੀ ਕਾ ਆਹੀ ਸੋਚਦੇ ਸੀ ਵੀ ਪਤਾ ਨਹੀਂ ਝਾਟਾ ਪਤਾ ਨਹੀਂ ਪੈਂਦਾ, ਆਹੀ ਸੋਚਦੇ ਸੀ। ਤੈਨੂੰ ਦੱਸਿਆ ਵੀ ਤੇਲ ਦਾ ਪੀਪਾ ਲਿਆ ਕੇ ਰੱਖ ਲਿਆ ਸੀ। ਉਹ ਕਾਹਦੇ ਵਾਸਤੇ? ਵੀ ਜਦੋਂ ਅਸੀਂ ਖਤਮ ਹੋਣ ਲੱਗੇ ਤੇ ਵੀ ਇਹ ਪਾ ਦੇਣਾ ਬੀਬੀਆਂ ਨੂੰ ਮਕਾਨ ਚ ਬਾੜ ਕੇ ਵੀ ਛੱਡ ਦਿਆਂਗੇ ਉਹਨਾਂ ਦੇ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਤੇ ਕੀ ਨਾਂ ਸੀ ਤੁਹਾਡੇ ਦਾਦਾ ਜੀ ਦਾ? ਜੀਵਾ ਚੌਧਰੀ ਸੀ ਜਗਰਾਵਾਂ ਦਾ। ਤੇ ਉਹਦੀਆਂ ਪੈੜੀਆਂ ਦੇ ਵਿੱਚ ਦੀ ਗੱਡੀ ਦੀ ਲਾਈਨ ਲੰਘਦੀ ਸੀ, ਉਹਨੇ ਰੋਕਤੀ ਸੀ, ਉਹਨੇ ਨੰਗਲ ਨਹੀਂ ਦਿੱਤੀ, ਕਹਿੰਦੇ ਮੈਂ ਨੰਗਲ ਦੇਣੀ। ਅੱਛਾ, ਅੰਗਰੇਜ਼ਾਂ ਨੂੰ? ਹਾਂ, ਉਹਨੇ ਆਖਿਆ ਸੀ ਰੁਪਈਏ ਨਾਲ ਰੁਪਈਆ ਜੋੜ ਦਿੰਦੇ ਆ ਤੇ ਲੈਣ ਲੰਘਾ ਲੈਂਦੇ। ਅੱਛਾ, ਉਹਨਾਂ ਨੇ ਕਿਹਾ ਸੀ? ਉਹਨਾਂ ਨੇ ਕਿਹਾ ਰੁਪਈਏ ਨਾਲ ਰੁਪਈਆ ਜੋੜ ਦਿੰਦੇ ਆ ਜਿੰਨਾ ਤੇਰਾ ਰਕਬਾ ਹੈ ਤੇ ਗੱਡੀ ਦੀ ਲਾਈਨ ਲੰਘ ਲੈਂਦੇ। ਸਹੀ। ਤੇ ਫਿਰ ਉਹਨੇ ਰੁਪਈਏ ਨਹੀਂ ਸੀ ਲਏ। ਨਹੀਂ ਸੀ ਲਏ? ਹਾਂ, ਨਗਾਤੀ ਸੀ। ਅੱਛਾ, ਨਗਾ ਦਿੱਤੀ। ਇੱਕ ਵਾਰੀ ਰੋਕ ਦਿੱਤੀ ਉਹਨੇ? ਹਾਂ, ਇੱਕ ਵਾਰੀ ਰੋਕਤੀ। ਚੌਧਰੀ ਸੀ ਉਹ ਜਗਰਾਵਾਂ ਦਾ ਸੀ? ਹਾਂਜੀ। ਤੁਗਲ? ਨਹੀਂ, ਇਹ ਵਾਲਾ ਜਿਹੜਾ ਪਿੰਡ ਆ ਮਾਨਾ ਚੱਕ। ਮਾਨਾ ਚੱਕ। ਤੇ ਇਹਦੇ ਨਾਲ ਕਿਹੜੇ ਕਿਹੜੇ ਪਿੰਡ ਸਾਨੂੰ? ਇਹਦੇ ਨਾਲ ਪਿੰਡ ਖਟਿਆਲੀ, ਹਾਂਜੀ, ਮਸੰਦਾ, ਤੇ ਨਤੀਰ, ਹਾਂਜੀ, ਕੁੱਲ ਕੇ, ਸਹੀ, ਤਰਖਾਣਾ ਵਾਲਾ, ਸਹੀ ਹੋ ਗਿਆ, ਤੇ ਠੱਠਾ, ਮਾਨਕ ਦਾ, ਸਹੀ, ਤੇ ਕਾਲਮ। वालेकुम जी। वालेकुम सलाम। बुजुर्ग की नाम है अपना? गफूर। गफूर। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਹੈ? ਅਬਦੁਰਰਹਿਮਾਨ। ਅਬਦੁਰਰਹਿਮਾਨ। ਤੇ ਦਾਦਾ ਜੀ ਦਾ ਨਾਮ? ਫੱਤੂ। ਫੱਤੂ। ਕਿਹੜੇ ਪਿੰਡ ਬੈਠੇ ਆਪਾਂ? ਤੁਗਲ। ਤੁਗਲ? ਹਾਂਜੀ। ਨਹੀਂ, ਇਹ ਵਾਲਾ ਜਿਹੜਾ ਪਿੰਡ ਹੈ? ਆ ਮਾਨਾ ਚੱਕ। ਮਾਨਾ ਚੱਕ। ਹਾਂ। ਤੇ ਇਹਦੇ ਨਾਲ ਕਿਹੜੇ ਕਿਹੜੇ ਪਿੰਡ ਸਾਨੂੰ? ਇਹਦੇ ਨਾਲ ਪਿੰਡ ਖਟਿਆਲੀ, ਹਾਂਜੀ, ਮਸੰਦਾ, ਤੇ ਨਤੀਰ, ਹਾਂਜੀ, ਕੁੱਲ ਕੇ, ਸਹੀ, ਤਰਖਾਣਾ ਵਾਲਾ, ਸਹੀ ਹੋ ਗਿਆ, ਤੇ ਠੱਠਾ, ਮਾਨਕ ਦਾ, ਸਹੀ, ਤੇ ਕਾਲਮ। ਠੀਕ ਹੋ ਗਿਆ। ਤੇ ਇਹਦੀ ਜ਼ਿਲ੍ਹਾ ਕਿਹੜਾ, ਤਹਿਸੀਲ ਕਿਹੜੀ ਹੈ? ਤਹਿਸੀਲ ਨਸ਼ਹਿਰਾ, ਹਾਂਜੀ, ਜ਼ਿਲ੍ਹਾ ਗੁਜਰਾਂਵਾਲਾ। ਸਹੀ ਹੋ ਗਿਆ। ਕਿਹੜਾ ਕੋਈ ਪਿੰਡ ਹੈ ਤੁਹਾਡਾ? ਸਾਡਾ ਪਿੰਡ ਪਹਿਲਾਂ ਤਾਂ ਪੂਰਾ ਹੀ ਸੀ, ਹੁਣ ਤਾਂ ਬਾਵਾ ਹੈ। ਬਾਵਾ ਵੱਡਾ ਹੋ ਗਿਆ? ਹਾਂ, ਬਾਵਾ ਵੱਡਾ ਹੋ ਗਿਆ। ਸਹੀ ਹੋ ਗਿਆ। ਪਹਿਲਾਂ ਤਾਂ ਬਿਲਕੁਲ ਹੀ ਛੋਟਾ ਜਿਹਾ ਸੀ। ਤੇ ਤੁਹਾਡਾ ਜਿਹੜਾ ਪਿੱਛੇ ਇੰਡੀਆ 'ਚ ਪਿੰਡ ਸੀ ਉਹਦਾ ਕੀ ਨਾਮ ਹੈ? ਉਹਦਾ ਜੀ ਤੁਗਲ। ਤੁਗਲ? ਪੂਰਾ ਨਾਂ ਤੁਗਲ ਹੀ ਸੀ? ਹਾਂ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਸਨ? ਉਹਦੇ ਨਾਲ ਪਿੰਡ ਸੀਗੇ ਐਟਿਆਣਾ, ਹਾਂਜੀ, ਸੁਧਾਰ, ਹਾਂਜੀ, ਤੇ ਬੜੈਚੇ, ਸਹੀ,
ਤੇ ਹੋਰ ਦਾ ਨਹੀਂ ਹੁਣ ਮੈਨੂੰ ਪਤਾ ਹੈ ਵਜੂਦ। ਉਹਦੀ ਤਹਿਸੀਲ ਕਿਹੜੀ ਸੀ? ਉਹ ਤਹਿਸੀਲ ਜਗਰਾਵਾਂ ਤੇ ਜ਼ਿਲ੍ਹਾ? ਲੁਧਿਆਣਾ। ਲੁਧਿਆਣਾ। ਉਹ ਵੀ ਪੂਰਾ ਇਹ ਪਿੰਡ ਸੀ ਕਿ ਵੱਡਾ ਸੀ? ਆਹ ਤਕੜਾ ਸੀ। ਤਗੜਾ ਪਿੰਡ ਸੀ। ਸਿੱਖਾਂ ਦੇ ਕਿੰਨੇ ਕੁ ਵਾਹਵਾ ਘਰ ਸਨ? ਹਾਂ ਵਾਹਵਾ ਘਰ ਸੀ। ਤੇ ਮੁਸਲਮਾਨਾਂ ਦੇ? ਮੁਸਲਮਾਨਾਂ ਦੇ ਥੋੜੇ ਸੀ, ਸਿੱਖਾਂ ਦੇ। ਕਿਹੜੀ ਕਿਹੜੀ ਬਰਾਦਰੀ ਮੁਸਲਮਾਨਾਂ ਦੀ ਰਹਿੰਦੀ ਸੀ ਉਸ ਪਿੰਡ? ਮੁਸਲਮਾਨਾਂ ਦੀ ਆਹੀ ਸੀਗੇ, ਗੁੱਜਰ ਹੀ ਸੀ ਹਾਂਜੀ। ਤੇ ਥੋੜੇ ਜਿਹੇ ਘਰ ਭਰਾਈਆਂ ਦੇ ਸੀ। ਭਰਾਈਆਂ ਦੇ? ਹਾਂ। ਤੁਹਾਡੀ ਕਿਹੜੀ ਬਰਾਦਰੀ ਹੈ? ਹਾਂਜੀ ਗੁੱਜਰ। ਅੱਛਾ ਗੁੱਜਰ ਬਰਾਦਰੀ। ਹਾਂਜੀ। ਕਿਹੜੀ ਗੋਤ ਹੈ ਆਪਣੀ? ਉਹ ਤੋਂ ਵੰਨੇ। ਹਾਂਜੀ ਵੰਨੇ। ਵੰਨੇ। ਹਾਂ। ਸਹੀ ਸਹੀ ਸਹੀ। ਤੇ ਹੋਰ ਵੀ ਨਾਲ ਪਿੰਡ ਗੁਜਰਾਂ ਦੇ ਹੈ ਸਨ? ਆਹੋ ਥੋੜੇ ਥੋੜੇ ਸੀਗੇ ਸਾਰਿਆਂ 'ਚ। ਸਾਰਿਆਂ ਦੇ ਵਿੱਚ? ਹਾਂ ਸਟਾਰ 'ਚ ਵੀ ਸੀਗੇ। ਹਾਂਜੀ। ਤੇ ਜੱਸੋਵਾਲ ਵੀ ਸੀਗੇ। ਸਹੀ ਸਹੀ। ਬੜਾਚਿਆਂ 'ਚ ਵੀ ਤੇ ਅੱਛਾ ਜੀ। ਹਾਂਜੀ। ਤੇ ਪਿੰਡ ਦੇ ਵਿੱਚ ਖੂਹ ਵਗਦੇ ਸਨ ਕਿ ਨਹਿਰਾਂ ਵਗਦੀਆਂ ਸੀ? ਖੂਹ ਵੀ ਵਗਦੇ ਸੀ, ਨਹਿਰ ਵੀ ਸੀਗੀ। ਨਹਿਰ ਵੀ ਸੀ? ਹਾਂਜੀ। ਨਹਿਰ ਛੋਟੀ ਨਹਿਰ ਸੀ ਕਿ ਵੱਡੀ ਨਹਿਰ? ਵੱਡੀ। ਵੱਡੀ ਨਹਿਰ ਸੀ। ਕਿਹੜੀ ਸਾਈਡ ਵੱਲੋਂ ਆਉਂਦੀ ਸੀ ਇਹ? ਇਧਰੋਂ ਦੱਖਣ ਵੱਲੋਂ। ਅੱਛਾ ਦੱਖਣ ਵੱਲੋਂ। ਪਿੰਡ ਦੇ ਬਿਲਕੁਲ ਨਾਲ ਸੀ ਕਿ ਹਟਵੇਂ ਸੀ? ਨਾਲ ਹੀ ਲੰਘਦੀ ਸੀ। ਨਾਲ ਹੀ ਲੰਘਦੀ ਸੀ? ਨਾਲ ਹੀ ਲੰਘਦੀ ਸੀ। ਮੇਰਾ ਨਹਿਰ ਜਾਂਦੀ ਹੈ। ਹਾਂਜੀ। ਅੱਛਾ ਇੰਜ ਹੀ ਲੰਘਦੀ ਸੀ। ਵੱਡੀ ਨਹਿਰ ਸੀ। ਪਿੰਡ 'ਚ ਸਕੂਲ ਕੋਈ ਨਹੀਂ ਸੀ ਹੈ? ਸਕੂਲ ਕੋਈ ਨਹੀਂ ਸੀ। ਤੇ ਮਸਜਿਦਾਂ ਕਿੰਨੀਆਂ ਸੀ? ਮਸਜਿਦ ਇੱਕੋ ਹੀ ਸੀ। ਇੱਕ ਮਸਜਿਦ ਸੀ। ਹਾਂ। ਤੇ ਸਿੱਖਾਂ ਦੇ ਗੁਰਦੁਆਰੇ ਕਿੰਨੇ ਕੁ ਸਨ? ਉਹ ਦੋ ਸੀਗੇ। ਅੱਛਾ ਦੋ ਸਨ। ਹਾਂ। ਪੱਕੇ ਸਨ ਕਿ ਕੱਚੇ ਸਨ? ਪਤਾ ਨਹੀਂ ਹੁਣ ਕੱਚੇ ਸੀ ਕਿ ਪੱਕੇ, ਐਵੇਂ ਝੂਠ ਮਾਰਨਾ। ਅੱਛਾ ਮਸਜਿਦ ਵੀ ਗਏ ਹੋਣੇ ਹੋ ਨਾ? ਹਾਂ ਮਸਜਿਦ ਤਾਂ ਸਾਡੇ ਕੋਲੇ ਹੀ ਸੀ। ਮਸਜਿਦ ਪੱਕੀ ਸੀ? ਹਾਂ। ਗੁਰਦੁਆਰੇ ਵੀ ਪੱਕੇ ਸੀ। ਅੱਛਾ ਗੁਰਦੁਆਰੇ ਵੀ ਪੱਕੇ ਸੀ। ਪਿੰਡ ਦੇ ਕਿਵੇਂ ਦੇ ਹਾਲਾਤ ਸੀ? ਪਿੰਡ ਸਾਈਡਾਂ ਗਲੀਆਂ ਗੁਲੀਆਂ ਉਹਦੀਆਂ ਪੱਕੀਆਂ ਸੀ ਕਿ ਕੱਚੀਆਂ ਹੀ ਸੀ? ਤਕਰੀਬਨ ਪੱਕੀਆਂ ਹੀ ਸੀ। ਪੱਕੀਆਂ ਸੀ? ਪੂਰੀਆਂ ਪੂਰੀਆਂ। ਸਹੀ ਸਹੀ ਸਹੀ। ਪੂਰੀਆਂ ਪੂਰੀਆਂ। ਤੇ ਤੁਹਾਡਾ ਜਿਹੜਾ ਪਿੰਡ ਸੀ ਉੱਥੋਂ ਲੰਬੜਦਾਰ ਮੁਸਲਮਾਨਾਂ ਦਾ ਕਿਹੜਾ ਸੀ? ਯਾਦ ਨਹੀਂ ਹੈ? ਨਹੀਂ ਨੰਬਰਦਾਰ ਹੈ ਹੀ ਨਹੀਂ ਸੀ ਉੱਥੋਂ। ਲੰਬੜਦਾਰ ਸਿੱਖਾਂ ਦਾ ਸੀ? ਉਹਦਾ ਨਾਂ ਯਾਦ ਹੈ? ਕੀ ਨਾਂ ਸੀ ਉਹਨਾਂ ਦਾ? ਨੰਨਿਆਂ ਨੂੰ ਬਾਤ ਦੇ ਕੇ ਆ ਮੈਂ ਇਹਨੂੰ। ਹਾਂਜੀ। ਉਹਦਾ ਨਾਮ ਕਿਸ਼ਨ ਸਿੰਘ। ਕਿਸ਼ਨ ਸਿੰਘ। ਹਾਂ। ਠੀਕ ਹੋ ਗਿਆ। ਹੋਰ ਉੱਥੇ ਸਰਦਾਰਾਂ ਦੇ ਚੰਗੇ ਘਰ ਕਿੰਨੇ ਕੁ ਸਨ ਜਿਹੜੇ ਖਾਂਦੇ ਪੀਂਦੇ ਸਰਦਾਰ ਜਿਹਨਾਂ ਜ਼ਮੀਨ ਭਾਣਾ ਚੰਗਾ ਸੀ? ਉਹਨਾਂ ਦੇ ਨਾਮਾਂ ਦਾ ਪਤਾ ਹੈ? ਉਹਨਾਂ ਦੇ ਨਾਮਾਂ ਦਾ ਹੁਣ ਇਹਨੇ ਦੱਸੇ। ਜਗੀਰ ਸਿੰਘ। ਹਾਂਜੀ। ਹਾਂ ਉਹ ਹੀ ਸਾਨੂੰ ਤਾਂ ਯਾਦ ਆ। ਜਗੀਰ ਸਿੰਘ ਚੰਗਾ ਸੀਗਾ। ਹਾਂ। ਸਹੀ ਹੋ ਉਹ ਗਿਆ। ਕਿੰਨੇ ਭਾਈ ਸੀਗੇ? ਉਹ ਭਾਈ ਤਾਂ ਦੋ ਸੀ, ਜਾਨੀ ਦੂਜਾ ਵੀ ਭਾਈ ਬਾਵਾ ਸੀ। ਜਿਹੜੀ ਉਹ ਮਸ਼ਹੂਰ ਸੀ। ਜ਼ਮੀਨ ਚੰਗੀ ਸੀ ਉਹਨਾਂ ਦੀ? ਹਾਂ ਮਸ਼ਹੂਰ ਸੀ ਤਾਂ ਸਰਦਾਰ ਵੱਜਦੇ ਸੀ। ਅੱਛਾ ਸਰਦਾਰ ਬਾਈ ਦੇ। ਹਾਂ। ਸਹੀ ਹੋ ਗਿਆ। ਤੁਹਾਡੇ ਬਜ਼ੁਰਗਾਂ ਦੀ ਕਿੰਨੀ ਜ਼ਮੀਨ ਸੀ ਪਿੱਛੇ ਜਿਹੜਾ ਤੁਹਾਡੇ ਖਾਨਦਾਨ ਦੀ ਆਂਦੀ ਸੀ? ਜੀ ਤਕਰੀਬਨ 10 ਪੈਲੀਆਂ 8 ਨਹੀਂ ਟੋਟਲ ਜਿਹੜੇ ਆਪਣੇ ਇੱਕ ਦਾਦੇ ਦੀ ਸੀ ਉਹ ਕਿੰਨੀ ਜ਼ਮੀਨ ਸੀ? ਸਾਡੀ ਵੀ ਇੰਨੀ ਕੀ ਸੀ। ਮੁਰੱਬਾ ਕ। ਹਾਂ। ਹਾਂ। ਠੀਕ ਹੋ ਗਿਆ। ਠੀਕ ਹੋ ਗਿਆ। ਹੋਰ ਪਿੰਡ ਦੀਆਂ ਗੱਲਾਂ ਬਾਤਾਂ ਯਾਦ ਨੇ ਤੁਹਾਨੂੰ? ਕਿਸ ਤਰ੍ਹਾਂ ਦੀ? ਕਿ ਉੱਥੇ ਦੇ ਕਿਵੇਂ ਦਾ ਮਾਹੌਲ ਸੀ? ਜਿਵੇਂ ਇੱਥੇ ਹੁਣ ਇੱਥੇ ਡੇਰਿਆਂ 'ਚ ਬਹਿੰਦੇ ਆ, ਉੱਥੇ ਕੋਈ ਬਹਿਣ ਵਾਲੀ ਜਗ੍ਹਾ ਪਿੰਡ ਦੇ ਵਿੱਚ ਹੈ ਸੀ ਉੱਥੇ ਜਿੱਥੇ ਬਜ਼ੁਰਗ ਬਹਿ ਜਾਂਦੇ ਸੀ, ਬੱਚੇ ਬਹਿ ਜਾਂਦੇ ਸੀ ਜਾਂ ਖੇਡਾਂ ਖੇਡਦੇ ਸਨ? ਹੋਰ ਆਪੇ ਬਹਿ ਜਾਂਦੇ ਸੀ ਤਾਂ ਆਪੇ ਬਹਿ ਜਾਂਦੇ ਸੀ। ਨਹੀਂ ਜਿਵੇਂ ਇੱਥੇ ਤੇ ਹੁਣ ਤੇ ਅੱਜ ਕੱਲ੍ਹ ਤੇ ਬੈਠਕਾਂ ਬਣੀਆਂ। ਹਾਂ। ਉਦੋਂ ਤੇ ਕੋਈ ਬੋਰਡ ਸ਼ੋਰਡ ਲੱਗਾ ਹੁੰਦਾ ਸੀ, ਕੋਈ ਥੜੇ ਬਣੇ ਹੁੰਦੇ ਸੀ। ਅਸੀਂ ਤੇ ਬਜ਼ੁਰਗਾਂ ਨੂੰ ਸੁਣਿਆ ਨਾ। ਤੁਹਾਡੇ ਪਿੰਡ ਦਾ ਕਿੱਦਾਂ ਦਾ ਮਾਹੌਲ ਸੀ? ਇੱਦਾਂ ਸੀ ਜੀ, ਕਿਸੇ ਦੇ ਕੋਲ ਐਸੀ ਬੈਠਕ ਬਣੀਆਂ ਹੋਈਆਂ। ਹਾਂਜੀ। ਆਵੀਆਂ ਤੇ ਖੇਡਾਂ ਕਿਹੜੀਆਂ ਚੱਲਦੀਆਂ ਸੀ ਤੁਹਾਡੇ ਪਿੰਡ? ਬੱਚੇ ਖੇਡਾਂ ਕਿਹੜੀਆਂ ਖੇਡਦੇ ਸੀ? ਖੇਡਾਂ ਇਸੇ ਤਰ੍ਹਾਂ ਹੀ ਬੈਠ ਕੇ ਦੂਸਰਿਆਂ ਨਾਲ
ਖੇਡਾਂ ਬੱਚੇ ਖੇਡਦੇ ਸੀਗੇ, ਉਹ ਗੁੱਲੀ ਡੰਡਾ ਖੇਡਦੇ ਸੀ। ਹਾਂ, ਤੇ ਜਾਂ ਆ ਹੁੰਦੀ ਸੀ ਖੁੱਦੋ, ਅੱਛਾ ਐਡੀ ਕੁ ਉਹ ਛੋਟੀਆਂ ਲੈ ਲੈਂਦੇ ਸੀ, ਚਾਰ ਇੱਧਰ ਖੜ ਗਏ, ਚਾਰ ਇੱਧਰ ਖੜ ਗਏ, ਇੱਧਰ ਲਿਆਣੇ ਐ ਨੂੰ ਲੈ ਜਾਣੀ, ਇੱਧਰ ਲਿਆਣੇ ਐ ਨੂੰ ਲਿਆਉਣੀ, ਐ ਧੱਕਾ ਕਰੀ ਜਾਂਦੇ ਸੀ ਇੱਕ ਦੂਜੇ ਨਾਲ। ਆ ਖੇਡਦੇ ਸੀ। ਤੇ ਘੋਲ ਛੋਲ ਕਬੱਡੀ ਕਬੱਡੀ ਵੀ ਖੇਡਦੇ ਸੀ ਮੁੰਡੇ? ਆਹੋ, ਉਹ ਵੀ ਖੇਡਦੇ ਹੀ ਹੋਣੇ ਆ ਹੁਣ ਸਾਨੂੰ। ਠੀਕ ਆ, ਖੇਡਦੇ ਸੀ, ਖੁਦੋਂ ਖੇਡਦੇ ਸੀ। ਹਾਂ, ਸਹੀ ਸਹੀ। ਖੁਦੋਂ ਖੇਡਦੇ ਸੀ। ਅੱਛਾ ਜੀ ਬਜ਼ੁਰਗ, ਹੁਣ ਇਹ ਦੱਸੋ, ਜਦੋਂ ਤੁਹਾਨੂੰ ਤਲਾਹ ਹੋ ਗਈ ਤੁਹਾਡੇ ਪਿੰਡ ਕਿ ਅਸੀਂ ਪਾਕਿਸਤਾਨ ਬਣ ਗਿਆ, ਅਸੀਂ ਇੱਥੋਂ ਨਿਕਲ ਜਾਣਾ, ਤੇ ਕਿੱਦਾਂ ਸਲਾਹ ਕੀਤੀ ਤੁਹਾਡੇ ਬਜ਼ੁਰਗਾਂ ਨੇ? ਬਜ਼ੁਰਗਾਂ ਨੇ ਕੀ ਸਲਾਹ ਕੀਤੀ ਸੀਗੀ, ਮਾਰੀ ਦੇ ਨਿਕਲੇ ਆ। ਹਾਂਜੀ, ਮਾਰੀ ਦੇ ਨਿਕਲੇ ਆ ਡਰਦੇ। ਹਾਂ, ਤੇ ਘੇਰਾ ਪਿਆ ਰਿਹਾ 3 ਦਿਨ ਤੁਹਾਡੇ ਪਿੰਡ ਨੂੰ? ਸਾਡੇ ਪਿੰਡ ਨੂੰ ਸਿੱਖਾਂ ਨੇ ਪਾਇਆ? ਸਿੱਖਾਂ ਨੇ। ਤੇ ਸਿਰਫ ਨੇੜੇ ਨਹੀਂ ਲੱਗੇ। ਨੇੜੇ ਕਿਉਂ ਨਹੀਂ ਲੱਗਦੇ ਸੀ? ਨੇੜੇ ਨਹੀਂ ਸੀ ਲੱਗਦੇ, ਅੱਲਾ ਜਾਣੇ ਕੁਦਰਤੀ ਸ਼ੋਭਾ ਸੀ ਉਹਨਾਂ ਨੂੰ, ਡਰਦੇ ਸੀਗੇ ਵੀ ਇਹਨਾਂ ਕੋਲ ਅਸਲਾ ਬੜਾ ਹੈ। ਅੱਛਾ, ਆਦਮੀ ਸਾਡੇ ਜਾਨੀ ਜਿਹੜੇ ਬੰਦੇ ਸੀ ਨਾ, ਹਾਂਜੀ, ਉਹ ਬਾਬਾ ਸੀਗੇ। ਅੱਛਾ ਅੱਛਾ, ਬੰਦੇ ਜ਼ਿਆਦਾ ਸੀ ਤੁਹਾਡੇ? ਚੋਖੇ ਜੀ ਸੀ ਤੇ ਠੀਕ ਠਾਕ ਸੀ, ਉਹ ਸਾਰੇ ਜਵਾਨ ਸੀਗੇ। ਗੁੱਜਰ ਸਨ? ਹਾਂ, ਗੁੱਜਰ ਸੀਗੇ, ਸਾਰੇ ਜਵਾਨ ਸੀ। ਹਾਂ, ਇੱਕ ਬੰਦਾ ਖੜਾ ਸੀ, ਕਹਿੰਦਾ ਇਹ 4-5 ਬੰਦੇ ਆ ਜਿਹੜੇ ਉਹਨਾਂ ਨੂੰ ਉਹ ਸੋਟੀ ਨਹੀਂ ਸੀ ਉਹਨਾਂ ਤੋਂ ਖਾਂਦਾ। ਅੱਛਾ, ਉਹ ਕਹਿੰਦੇ ਸੰਭਾਲ ਲੂੰਗਾ। ਗੱਤਕਾ ਖੇਲ ਸਿੱਖੇ ਹੋਏ ਸੀ, ਗੱਤਕਾ ਖੇਲਦੇ ਸੀ। ਹਾਂ, ਅੱਛਾ, ਗੱਤਕਾ ਉਹ ਬੜੀ ਡੰਡਿਆਂ ਵਾਲੀ ਮਸ਼ਹੂਰ ਗੇਮ। ਹਾਂ, ਉਹ ਕਹਿੰਦੇ ਸੀ ਵੀ ਬੰਦਾ ਨੇੜੇ ਨਹੀਂ ਆਉਣ ਦਿੰਦੇ ਸੀ। ਹਾਂ, ਏਦਾਂ ਖੇਲਦੇ ਸੀਗੇ। ਅੱਛਾ, ਫਿਰ ਕਿੰਨੇ ਦਿਨ ਮਾਸਰਾ ਰਿਹਾ ਉਹਨਾਂ ਦਾ? 3 ਦਿਨ ਘੇਰਾ ਪਿਆ ਰਿਹਾ ਹੈ। ਤੇ ਫਿਰ ਪਿੰਡ ਵਾਲੇ ਸਿੱਖ ਜਿਹੜੇ ਸਨ ਉਹ ਵੀ ਨਾਲ ਉਹਨਾਂ ਦੇ ਰਲ ਗਏ ਸੀ? ਹਾਂ, ਵਿੱਚ ਰਲ ਗਏ ਸੀਗੇ, ਰਲ ਗਏ ਹੋਣੇ ਆ, ਵਿੱਚ ਨਹੀਂ ਵੀ। ਤੇ ਫਿਰ ਰਾਤ ਨੂੰ ਨਿਕਲੇ ਅਸੀਂ। ਤੁਹਾਡੀ ਕਿੰਨੇ ਇਮਦਾਦ ਕੀਤੀ, ਕਿੰਨੇ ਮਦਦ ਕੀਤੀ ਕਿ ਵੀ ਅਸੀਂ ਤੁਹਾਨੂੰ ਕਢਾਉਂਦੇ ਹਾਂ ਇੱਥੋਂ? ਸਾਨੂੰ ਫਿਰ ਸਰਦਾਰਾਂ ਨੇ ਕੱਢਿਆ ਉੱਥੋਂ। ਜੰਗੀਰ ਕਿਆ ਨੇ? ਹਾਂ, ਉਹਨਾਂ ਨੇ ਰਾਤ ਨੂੰ ਕੱਢਿਆ। ਫਿਰ ਮੀਂਹ ਪੈਂਦਾ ਸੀ, ਮੀਂਹ ਪੈਂਦੇ ਦੇ ਵਿੱਚ ਨਿਕਲ ਕੇ ਫਿਰ ਗਏ ਆ। ਜਿਵੇਂ ਤੁਸੀਂ ਆਪਣੇ ਘਰ-ਬਾਰ ਦੇ ਸਮਾਨ ਸਮੂਨ ਚੱਕਿਆ ਉੱਥੋਂ? ਕੋਈ ਸ਼ੈ ਨਹੀਂ ਚੱਕੀ, ਵਿੱਚ ਬਾਹਲੇ ਤਾਂ ਗੱਡਿਆਂ ਦੇ ਵਿੱਚ ਪਾਇਆ ਖੜਾ ਸੀਗਾ, ਗੱਡਿਆਂ ਦੇ ਸਮਾਨ ਸਾਰਾ। ਹਾਂ, ਤੇ ਗੱਡਿਆਂ ਦੇ ਗੱਡੇ ਨਹੀਂ ਜੋੜੇ, ਮਾਲ ਡੰਗਰ ਹਰ ਸ਼ੈ ਉੱਥੇ ਛੱਡ ਦਿੱਤੀ। ਉਹ ਹਰ ਸ਼ੈ ਉੱਥੇ ਹੀ ਤੈਨੂੰ ਦੱਸਿਆ, ਕੋਈ ਸ਼ੈ ਨਹੀਂ ਚੱਕੀ। ਤੇ ਫਿਰ ਕਿੱਧਰ ਨੂੰ ਨਿਕਲੇ ਤੁਸੀਂ? ਅਸੀਂ ਨਿਕਲੇ ਹਲਵਾਰੇ ਨੂੰ। ਹਲਵਾਰੇ ਨੂੰ ਨਿਕਲੇ, ਫਿਰ ਮੱਕੀਆਂ ਦੇ ਵਿੱਚ ਦੀ। ਉਸ ਟਾਈਮ ਤੁਹਾਡੇ ਨਾਲ ਕੌਣ ਤੁਰਿਆ? ਉਸ ਦਾ ਜਗੀਰ ਸਿੰਘ ਕੇ। ਉਹਨਾਂ ਨੇ ਨਾਲ ਹੈਲਪ ਕੀਤੀ ਪੂਰੀ? ਹਾਂ, ਉਹਨਾਂ ਨੇ ਹੈਲਪ ਕੀਤੀ। ਉਹ ਛੱਡ ਕੇ ਗਏ ਜਹਾਜ਼ਾਂ ਦੇ ਅੱਡੇ 'ਚ। ਬੜੀ ਗੱਲ। ਹਲਵਾਰੇ ਅੱਡਾ ਸੀ ਜਹਾਜ਼ਾਂ ਦਾ, ਉੱਥੇ ਛੱਡ ਕੇ। ਤੁਹਾਨੂੰ ਕਿਸੇ ਸਿੱਖ ਨੇ ਨਹੀਂ ਰੋਕਣ ਦੀ ਕੋਸ਼ਿਸ਼ ਕੀਤੀ? ਨਾ, ਕੋਈ ਨਹੀਂ ਸਾਡੇ ਨੇੜੇ ਆਇਆ। ਤੇ ਤੁਹਾਡੇ ਜਿਹੜੇ ਬਾਲ ਬੱਚੇ ਸੀ, ਜਦੋਂ ਘੇਰਾ ਪੈ ਗਿਆ ਉਦੋਂ ਕੀ ਤੁਸੀਂ ਸੋਚ ਰਹੇ ਸੀ? ਤੁਹਾਡੇ ਵਡੇਰੇ ਸੋਚਦੇ ਇਹੀ ਸੀਗੇ ਵੀ ਹੁਣ ਘੜੀ ਕਾ ਆਹੀ ਸੋਚਦੇ ਸੀ ਵੀ ਪਤਾ ਨਹੀਂ ਝਾਟਾ ਪਤਾ ਨਹੀਂ ਪੈਂਦਾ, ਆਹੀ ਸੋਚਦੇ ਸੀ। ਤੈਨੂੰ ਦੱਸਿਆ ਵੀ ਤੇਲ ਦਾ ਪੀਪਾ ਲਿਆ ਕੇ ਰੱਖ ਲਿਆ ਸੀ। ਉਹ ਕਾਹਦੇ ਵਾਸਤੇ? ਵੀ ਜਦੋਂ ਅਸੀਂ ਖਤਮ ਹੋਣ ਲੱਗੇ ਤੇ ਵੀ ਇਹ ਪਾ ਦੇਣਾ ਬੀਬੀਆਂ ਤੇ, ਮਕਾਨ ਚ ਬਾੜ ਕੇ ਛਾੜ ਦਿਆਂਗੇ ਉਹਨਾਂ ਦੇ ਇੱਜ਼ਤਾਂ ਬਚਾਉਣ ਵਾਸਤੇ। ਹਾਂ, ਵੀ ਉਹਨਾਂ ਦੇ ਹੱਥੀ ਨਾ ਕੋਈ ਆਵੇ। ਅੱਛਾ ਅੱਛਾ, ਅਸੀਂ ਲੜਦੇ ਜਦੋਂ ਮਰਨ ਵਾਲੇ ਹੋ ਗਏ। ਹਾਂ, ਤੇ ਅਸੀਂ ਸਾੜ ਦਿਆਂਗੇ ਨਾ। ਹਾਂ, ਇੱਥੇ ਤੇ ਗੱਲ ਸੀ। ਸਹੀ ਹੋ ਗਿਆ। ਫਿਰ ਤੁਸੀਂ ਜਹਾਜ਼ਾਂ ਦੇ ਅੱਡੇ ਦੇ ਵਿੱਚ ਛੱਡ ਕੇ ਗਏ? ਹਾਂ, ਉੱਥੇ ਫਿਰ ਅਸੀਂ ਹਲਵਾਰੇ ਰਹੇ ਹਾਂ। ਕਿੰਨੇ ਦਿਨ ਉੱਥੇ ਰਹੇ? ਉੱਥੇ ਪਤਾ ਨਹੀਂ 2 ਦਿਨ ਰਹੇ ਆ ਕਿ 4 ਦਿਨ ਰਹੇ ਆ। ਉੱਥੋਂ ਫਿਰ ਕਹਿੰਦੇ ਕੈਂਪ ਲੱਗਣਾ ਰਾਏਕੋਟ। ਫਿਰ ਉੱਥੇ ਕੈਂਪ 'ਚ ਗਏ ਆ ਰਾਏਕੋਟ। ਤੁਹਾਡਾ ਪੂਰਾ ਪਿੰਡ ਉੱਥੇ ਬੈਠਾ ਸੀ ਜਾ ਕੇ? ਹਾਂ, ਜਿੰਨੇ ਸਾਡੇ ਘਰ ਸੀਗੇ ਮੁਸਲਮਾਨਾਂ ਦੇ, ਉਹਨਾਂ ਦੇ ਉੱਥੇ ਚਲੇ ਗਏ। ਉੱਥੇ ਵੀ ਸਾਡੇ ਰਿਸ਼ਤੇਦਾਰ ਸੀਗੇ ਨਾ। ਕਿੱਥੇ? ਹਲਵਾਰੇ। ਉੱਥੇ ਤੁਹਾਡੇ ਨਾਨਕੇ ਕਿਹੜੇ ਪਿੰਡ ਸਨ? ਨਾਨਕੇ ਸਾਡੇ ਜਗਰਾਵੀ ਸੀ। ਜਗਰਾਵੀ? ਹਾਂਜੀ। ਸਹੀ ਹੋ ਗਿਆ। ਤੁਸੀਂ ਉਦੋਂ ਬਚਪਨ 'ਚ ਜਾਂਦੇ ਹੁੰਦੇ ਸੀ ਉੱਥੇ ਜਗਰਾਵੀ? ਹਾਂ, ਮੈਂ ਗਿਆ। ਸ਼ਹਿਰ ਸੀ ਚੰਗਾ? ਹਾਂ, ਤਹਿਸੀਲ ਸੀ। ਅੱਛਾ, ਤਹਿਸੀਲ ਸੀ ਪੂਰੀ? ਤਹਿਸੀਲ ਸੀ। ਜਗਰਾਵਾਂ ਦਾ ਚੌਧਰੀ ਸੀ। ਤੇ ਕੀ ਨਾਂ ਸੀ ਤੁਹਾਡੇ ਦਾਦਾ ਜੀ ਦਾ? ਜੀਵਾ ਚੌਧਰੀ ਸੀ ਜਗਰਾਵਾਂ ਦਾ। ਤੇ ਉਹਦੀਆਂ ਪੈੜੀਆਂ ਦੇ ਵਿੱਚ ਦੀ ਗੱਡੀ ਦੀ ਲਾਈਨ ਲੰਘਦੀ ਸੀ। ਉਹਨੇ ਰੋਕਤੀ ਸੀ, ਉਹਨੇ ਨੰਗਲ ਨਹੀਂ ਦਿੱਤੀ, ਕਹਿੰਦੇ ਮੈਂ ਨੰਗਲ ਦੇਣੀ। ਅੱਛਾ, ਅੰਗਰੇਜ਼ਾਂ ਨੂੰ? ਹਾਂ, ਉਹਨੇ ਆਖਿਆ ਸੀ ਰੁਪਈਏ ਨਾਲ ਰੁਪਈਆ ਜੋੜ ਦਿੰਦੇ ਆ ਤੇ ਲੈਣ ਲੰਘਾ ਲੈਂਦੇ। ਅੱਛਾ, ਉਹਨਾਂ ਨੇ ਕਿਹਾ ਸੀ? ਉਹਨਾਂ ਨੇ ਕਿਹਾ ਰੁਪਈਏ ਨਾਲ ਰੁਪਈਆ ਜੋੜ ਦਿੰਦੇ ਆ ਜਿੰਨਾ ਤੇਰਾ ਰਕਬਾ ਹੈ। ਹਾਂ, ਤੇ ਗੱਡੀ ਦੀ ਲੈਣ ਲੰਘ ਲੈਂਦੇ। ਸਹੀ। ਤੇ ਫਿਰ ਉਹਨੇ ਰੁਪਈਏ ਨਹੀਂ ਸੀ ਲਏ।
ਨਹੀਂ ਸੀ ਲੈ? ਹਾਂ ਨਿਗਾਹਟੀ ਸੀ। ਅੱਛਾ ਨਗਾ ਦਿੱਤੀ ਹਾਂ। ਸੀ, ਇੱਕ ਵਾਰੀ ਰੋਕ ਦਿੱਤੀ ਉਹਨੇ। ਹਾਂ ਇੱਕ ਵਾਰੀ ਰੋਕਤੀ ਸੀ। ਚੌਧਰੀ ਸੀ। ਉਹ ਜਗਰਾਵਾਂ ਦਾ ਸੀ? ਹਾਂਜੀ। ਠੀਕ ਹੋ ਗਿਆ। ਹਾਂ ਅੱਛਾ ਜੀ, ਉਸ ਤੋਂ ਬਾਅਦ ਤੁਹਾਡਾ ਕੈਂਪ 'ਚ ਤੁਸੀਂ ਆ ਗਏ, ਹਾਂਜੀ। ਕੀ ਕੀ ਵੇਖਿਆ ਰਸਤੇ ਦੇ ਵਿੱਚ? ਰਸਤੇ ਦੇ ਵਿੱਚ ਕੀ ਵੇਖਿਆ, ਆ ਹੁਣ ਤੁਰ ਨਹੀਂ ਹੁੰਦਾ ਇਹ ਤੋਂ। ਹਾਂਜੀ ਇਹਦੇ ਕੋਲ ਸੋਟੀ ਆ, ਹਾਂਜੀ। ਇਹ ਸੋਟੀ ਵੀ ਖੋਲ ਲੈਂਦੇ ਸੀ। ਬਜ਼ੁਰਗਾਂ ਕੋਲੋਂ? ਹਾਂ ਕੋਈ ਮਾਈ ਵਡੇਰੀ ਆ, ਉਹਦੇ ਕੋਲੇ ਸੋਟੀ ਆ, ਤੁਰੀ ਜਾਂਦੀ ਆ ਲੈ ਕੇ, ਹੂੰ। ਤੇ ਉਹ ਵੀ ਖੋ ਕੇ ਲਿਆ। ਤੇ ਮੈਂ ਆਪ ਦੇਖਿਆ ਢੇਰ ਏਡੇ ਏਡੇ ਲੱਗੇ ਪਏ ਸੜਕ ਦੇ ਉੱਤੇ ਕਾਦੇ? ਸੋਟੀਆਂ ਦੇ, ਸੋਟੀਆਂ ਦੇ। ਹੂੰ। ਹਾਂ ਹਾਂ। ਇਹ ਸੋਟੀਆਂ ਕੀ ਕਰਦੇ ਸੀ ਉਹ? ਉਹ ਆ ਤੰਗ ਕਰਦੇ ਸੀ ਵੀ ਇਹ ਵਿਹਲੇ ਹੀ ਹੋ ਜਾਣ। ਅੱਛਾ, ਕਿ ਇੱਥੇ ਮਰ ਮੁਰ ਜਾਣ। ਹਾਂ ਮੁਰ ਜਾਣ, ਵਿਹਲੇ ਹੋ ਜਾਣ। ਹਾਂ ਤੇ ਹੋਰ ਕੀ ਕੀ ਤੁਸੀਂ ਦੇਖਿਆ ਫਿਰ ਰਸਤੇ 'ਚ? ਹੋਰ ਜਦੋਂ ਤਾਂ ਕੈਂਪ ਫਿਰ ਤੱਕ ਜਾ ਰਹੇ ਸੀ। ਬਸ ਉੱਥੇ ਚਲੇ ਗਏ, ਹੋਰ ਕੀ ਦੇਖਣਾ। ਕੈਂਪ ਕਿੰਨੇ ਦਿਨ ਰਹੇ ਹੋ? ਕੈਂਪ ਕਿੰਨਾ ਚੱਲਿਆ ਸੀ? ਕੈਂਪ ਦਾ ਤਾਂ ਬਾਬਾ ਦਿਨ ਰਹੇ ਹਾਂ ਹਾਂ। ਉੱਥੇ ਤਾਂ ਚੋਖੇ ਤੇ ਰਹੇ ਆ। ਕੀ ਮਿਲਦਾ ਸੀ ਖਾਣ ਪੀਣ ਨੂੰ ਉੱਥੇ? ਖਾਣ ਪੀਣ ਨੂੰ ਰੋਟੀ ਮਿਲ ਜਾਂਦੀ। ਹਾਂ ਕੈਂਪ 'ਚ ਮਿਲ ਜਾਂਦੀ ਸੀ? ਹਾਂ ਕੋਈ ਜਿਹੜੇ ਸੀਗੇ ਪਿਛਾਂ ਹਾਂਜੀ ਚਾਰ ਬੇਲੀ ਹਾਂਜੀ। ਜਿਹੜੇ ਸਹੀ ਸੀ, ਸਹੀ। ਉਹ ਵੀ ਕੋਈ ਆਟਾ ਦਾਣਾ ਟਪਾ ਦਿੰਦੇ ਸੀ। ਅੱਛਾ, ਉਹ ਤੁਹਾਡੇ ਜਿਹੜੇ ਪਿੰਡ ਵਾਲੇ ਜੰਗੀਰ ਹੋਣੇ, ਹਾਂ ਜਿਹੜੇ ਸਰਦਾਰ ਸਨ, ਉਹ ਪੜ੍ਹਦੇ। ਤੁਹਾਡੇ ਵਾਸਤੇ ਲੈ ਕੇ ਆਂਦੇ ਰਹੇ ਨੇ? ਉਹ ਜਾਣੀ ਪਰਦੇ ਨਾ ਕੋਈ ਜਿਹੜਾ ਦਿੰਦਾ ਸੀ, ਪਰਦੇ ਨਾ ਦਿੰਦਾ ਸੀ। ਅੱਛਾ ਅੱਛਾ। ਹਾਂ ਇਹ ਅਗਲੇ ਨਹੀਂ ਸੀ ਆਉਣ ਦਿੰਦੇ। ਸਹੀ। ਪਰਦੇ ਨਾਲ ਕੋਈ ਸਾਈਡ ਪੁੱਟਦੀ ਕਰਦੇ ਸੀ ਜੇ ਕੋਈ ਕਰਦਾ ਸੀ। ਹਾਂ ਸਾਹਿਬ। ਠੀਕ ਹੋ ਗਿਆ ਜੀ। ਹਾਂ। ਉਹ ਫਿਰ ਤੁਸੀਂ ਜਦੋਂ ਉੱਥੇ ਬੈਠੇ ਹੋ ਹਾਂਜੀ ਕੈਂਪ 'ਚ। ਕੈਂਪ ਦੇ ਵਿੱਚ, ਹਾਂਜੀ ਉਥੋਂ ਦਾ ਕੋਈ ਵਾਕਿਆ ਸੁਣਾਓ, ਉੱਥੇ ਕੀ ਕੀ ਹੋਇਆ? ਉੱਥੇ ਫਿਰ ਤਾਇਆ ਸੀ ਸਾਡਾ, ਹਾਂਜੀ। ਤੇ ਤਾਏ ਦੇ ਕੋਲੇ ਆਇਆ ਸੀ ਥਾਣੇਦਾਰ। ਕੀ ਨਾਂ ਸੀ ਤੁਹਾਡੇ ਤਾਏ ਦਾ? ਤਾਏ ਦਾ ਨਾਂ ਸੀ ਮੁਬਾਰਕ। ਮੁਬਾਰਕ। ਹਾਂਜੀ ਹੂੰ। ਮਾਖਾ ਮਾਖਾ ਕਹਿੰਦੇ ਸੀ ਮੁਬਾਰਕ ਸੀ। ਸਹੀ। ਹਾਂ ਉੱਥੇ ਆਇਆ ਸੀ, ਉਹ ਕਹਿੰਦਾ ਸੀ ਵੀ 1200 ਰੁਪਈਆ ਲੈ ਲੈ ਤੇ ਮੈਨੂੰ ਰਸੀਦ ਕਰ ਦੇ। ਕੌਣ ਆਇਆ ਸੀ ਜੀ? ਸਿੱਖ। ਅੱਛਾ, ਸਿੱਖ ਆਇਆ ਸੀ? ਹਾਂ ਥਾਣੇਦਾਰ। ਅੱਛਾ, ਥਾਣੇਦਾਰ। ਹਾਂ ਉਹ ਆਇਆ ਸੀ, ਉਹਨੇ ਆਖਿਆ ਵੀ ਰਸੀਦ ਕਰ ਦੇ ਤੇ 1200 ਰੁਪਈਆ ਲੈ ਲਾ ਤੇ ਮੈਂ ਆਪੇ ਲੈ ਲੂੰ ਜਾ ਕੇ। ਕਿਸ ਚੀਜ਼ ਦੀ ਰਸੀਦ ਕਰਦੇ ਜੀ? ਘੋੜੀ ਦੀ। ਅੱਛਾ, ਘੋੜੀ ਦੀ। ਹਾਂਜੀ ਉਹ ਘੋੜੀ ਉਹਨਾਂ ਦੇ ਕੋਲ ਸੀ ਉਸ ਟਾਈਮ? ਘੋੜੀ ਸਰਦਾਰ ਸਿੰਘ ਕੋਲ ਸੀ। ਅੱਛਾ, ਪਿੰਡ ਹੀ ਛੱਡਿਆ ਸੀ? ਪਿੰਡ ਸਰਦਾਰਾਂ ਹੁੰਦੇ ਆਏ ਸੀ। ਹੂੰ। ਤੇ ਉਹਨੇ ਆਖਿਆ ਨਹੀਂ ਮੈਂ ਨਹੀਂ ਰਸੀਦ ਕਰਨੀ, ਨਾ ਮੈਂ ਪੈਸੇ ਲੈਣੇ। ਸਹੀ। ਉਹਨਾਂ ਨੂੰ ਦੇਣ ਆ ਪਿਆਰ ਸੀਗਾ ਉਹਨਾਂ ਨਾਲ। ਹੂੰ। ਤੇ ਜੇ ਆਗੇ ਤਾਂ ਲੈ ਲਾਂਗੇ, ਨਹੀਂ ਤਾਂ ਠੀਕ ਆ। ਤੁਹਾਡੇ ਕੀ ਬਜ਼ੁਰਗ ਕਹਿੰਦੇ ਅਸੀਂ ਵਾਪਸ ਆਣਾ? ਹਾਂ ਉਦੋਂ ਜਾਣੀ ਇਹੀ ਗੱਲ ਕਹਿੰਦੇ ਸੀ ਵੀ ਘਰਾਂ ਵਾਪਸ ਹੀ ਆ ਜਾਣਾ। ਪਿੰਡ ਦੇ ਵਿੱਚ? ਹਾਂ ਇਹਦਾ ਅੱਬਾ ਸੀ ਤੇ ਜਿਹੜਾ, ਹਾਂਜੀ। ਉਹ ਥੋੜਾ ਜਿਹਾ ਪੜਿਆ ਹੋਇਆ ਸੀਗਾ। ਸਹੀ। ਤੇ ਨਹੀਂ ਹੋਰ ਸਾਡੇ ਘਰਾਂ 'ਚ ਪੜਿਆ ਬੰਦਾ ਕੋਈ ਨਹੀਂ ਸੀ। ਅੱਛਾ ਅੱਛਾ। ਹਾਂ ਤੇ ਜਿਹੜੇ ਪੜ੍ਹੇ ਲਿਖੇ ਸੀਗੇ ਚੰਗੇ, ਹਾਂਜੀ। ਉਹਨਾਂ ਨੂੰ ਅੱਗੋਂ ਪਤਾ ਲੱਗ ਗਿਆ ਸੀ ਕਿ ਨਹੀਂ ਆਣਾ ਵਾਪਸ? ਬਈ ਵਾਪਸ ਨਹੀਂ ਆਉਣਾ ਤੇ ਇਹ ਹੁਣ ਐ ਹੋਣਾ ਹੀ ਹੋਣਾ ਹੈ, ਜਾਣਾ ਹੀ ਜਾਣਾ ਇੱਥੋਂ। ਸਹੀ ਸਹੀ। ਹਾਂ ਸਿਰਫ ਜਿਹੜਾ ਇਹਦਾ ਅੱਬਾ ਸੀ ਨਾ, ਉਹ ਹੀ ਪੜਿਆ ਸੀ, ਹੂੰ। ਹੋਰ ਕੋਈ ਸਾਡੇ ਘਰਾਂ ਦੇ ਵਿੱਚ ਪੜਿਆ ਜੀ ਨਹੀਂ ਸੀ। ਫਿਰ ਕੈਂਪ ਤੋਂ ਫਿਰ ਕਿੰਨੇ ਦਿਨ ਬਾਅਦ ਤੁਸੀਂ ਇੱਧਰ ਆਏ ਹੋ ਪਾਕਿਸਤਾਨ? ਪਿੱਛੋਂ ਤਾਂ ਫਿਰ ਮੈਨੂੰ ਸ਼ੱਕ ਆ ਮਹੀਨਾ 20 ਦਿਨ ਉੱਥੇ ਲੱਗ ਗਿਆ। ਫਿਰ ਉਹ- ਤੁਸੀਂ ਤੁਰਦੇ ਆਏ ਹੋ ਕਿ ਟ੍ਰੇਨਾਂ 'ਚ ਆਏ ਹੋ, ਕਿੱਦਾਂ ਆਏ? ਤੁਰਦੇ ਹੀ। ਗੱਡਿਆਂ 'ਚ? ਤੁਰਦੇ ਹੀ। ਤੁਰਦੇ ਹੀ। ਗੱਡੇ ਉੱਥੇ ਕਿੱਥੇ ਸੀ? ਹੂੰ। ਹਾਂ ਤੁਰਦੇ ਹੀ। ਹਾਂ ਤੇ ਰਾਹ 'ਚ ਤੁਸੀਂ ਫਿਰ ਕੁਝ ਨਹੀਂ ਵੇਖਿਆ ਉੱਥੇ, ਕੋਈ ਲਾਸ਼ਾਂ ਜਾਂ ਕੋਈ ਕਿਸੇ ਨੂੰ ਮਾਰਦੇ ਆ? ਬਥੇਰਾ ਕੁਝ ਦੇਖਿਆ, ਹੁਣ ਕੀ ਤੈਨੂੰ ਦੱਸੀ। ਕੀ ਉਹੀ ਤੇ ਪੁੱਛਣਾ ਚਾਹੁੰਦੇ ਅਸੀਂ ਤੁਹਾਡੇ ਕੋਲ। ਹਾਂ ਨਾਲੇ ਸਿਆਣਿਆਂ ਨੇ ਦੇਖਿਆ ਹੋਗਾ, ਮੈਂ ਨਹੀਂ ਦੇਖਿਆ, ਝੂਠ ਮਾਰਾਂ, ਮੈਂ ਤਾਂ ਨਿਆਣਾ ਸੀ। ਇਹਨਾਂ ਨੇ ਤਾਂ ਵੇਖਿਆ ਹੋਣਾ ਹਾਂ ਰਸਤੇ ਦੇ ਵਿੱਚ। ਉਹ ਰਸਤੇ 'ਚ ਬਸ ਇਸੇ ਤਰ੍ਹਾਂ ਜਿਹੜੇ ਹਾਂ। ਮਾਰ ਦਿੱਤੇ, ਠੀਕ ਹੈ। ਜਿਹੜੇ ਪਏ ਮਾਰਤੇ ਉੱਤੋਂ ਦੀ ਲੋਕ ਲੰਘ ਜਾਂਦੇ ਸੀ। ਦੇਖਣਾ ਨਹੀਂ। ਹਾਂ ਸਹੀ ਸਹੀ। ਏਦਾਂ ਸੀ। ਕਿੰਨੇ ਦਿਨ ਲੱਗੇ ਤੁਹਾਨੂੰ ਇੱਥੇ ਆਉਂਦਿਆਂ ਨੂੰ? ਇੱਥੇ ਬਥੇਰਾ ਚਿਰ ਬਾਵਾ ਚਿਰ ਲੱਗ ਗਿਆ। ਫਿਰ ਆ ਕੇ ਇੱਧਰ ਫੈਸਲਾਬਾਦ ਵੱਲ ਬੈਠੇ ਰਹੇ ਆ, ਕਦੇ ਉੱਥੇ ਬਹਿ ਜਾ ਕਦੇ ਉੱਥੇ ਬਹਿ ਜਾ। ਫੈਸਲਾਬਾਦ ਕਿਹੜੇ ਪਿੰਡ ਰਹੇ ਬੈਠੇ? ਤੇ ਇੱਥੇ ਚੂੜਕਾਣੇ ਆ ਕੇ ਫਰੂਕਾਬਾਦ ਬੈਠੇ ਰਹੇ ਆ, ਹੂੰ। ਤੇ ਉੱਥੋਂ ਫਿਰ ਇੱਥੇ ਆਏ। ਉਧਰੋਂ ਕਿਉਂ ਉੱਠ ਕੇ ਫਿਰ ਇੱਧਰ ਆ ਗਏ? ਉਹ ਕੋਈ ਕਿਤੇ ਸੀ ਖਿਲ ਰਿਹਾ ਸੀ, ਫਿਰ ਇਕੱਠੇ ਹੁੰਦੇ ਸੀ, ਇੱਕ ਦੂਏ ਨੂੰ ਲੱਭਦੇ ਸੀ। ਅੱਛਾ, ਉੱਥੋਂ ਲਹਿਦਾ ਹੋ ਗਏ ਤੁਸੀਂ ਆਪਣਾ ਪੂਰਾ ਪਿੰਡ? ਉਹ ਰਾਹ 'ਚ ਖਿਲਰ ਗਏ ਨਾ। ਹਾਂ ਕੋਈ ਕਿਧਰੇ ਨੂੰ ਹੋ ਗਿਆ, ਕੋਈ ਕਿਧਰੇ ਨੂੰ ਹੋ ਗਿਆ। ਤੁਹਾਡਾ ਇੱਥੇ ਫਿਰ ਕਿੰਨੇ ਘਰ ਆਏ ਨੇ ਇੱਥੇ ਇਸ ਪਿੰਡ ਦੇ ਵਿੱਚ? ਇੱਥੇ ਸਾਡੇ ਜਿਹੜਾ ਕਬੀਲਾ ਸੀ ਹਿਸਾਬ ਨਾਲ ਸਾਰਾ ਹੀ ਆ ਗਿਆ ਇੱਥੇ। ਅੱਛਾ, ਤੁਹਾਡਾ ਸਾਰਾ ਗੁਜਰਾਂ ਦਾ ਹਾਂਜੀ ਇਸ ਪਿੰਡ ਦੇ ਵਿੱਚ ਹਾਂ ਬਾਗ ਹੈ? ਹਾਂ ਇਹ ਪਿੰਡ ਦੀ ਤਾਰੀਖ ਦਾ ਵੀ ਪਤਾ ਤੁਹਾਨੂੰ? ਵੀ ਇਹ ਕਦੋਂ ਬਣਿਆ ਸੀ? ਹਾਂਜੀ, ਇਹ ਕਿਹਦੇ ਪਿੰਡ ਸਨ, ਇਹਦਾ ਵੀ ਦੁਬਾਰੇ ਦੱਸੋ। ਇਹ ਤਾਂ ਹੁਣ ਪਿੰਡ ਸੀਗੇ ਹੀ, ਇਹ ਤਾਂ ਸਿੱਖਾਂ ਦੇ ਪਿੰਡ ਸਨ? ਸਿੱਖਾਂ ਦੇ ਸੀ, ਇਹੀ ਮਾਲਕ ਸੀ ਸਿੱਖੀ। ਕਿਹੜਾ ਮਾਲਕ? ਸ਼ੇਰਾ ਕੋਟੀਆ। ਸ਼ੇਰਾ ਕੋਟੀਆ? ਹਾਂ ਇਹ ਵੀ ਉਹਦਾ ਪਿੰਡ ਹੈ? ਇਹ ਵੀ ਉਹਦਾ ਪਿੰਡ ਆ, 12 ਪਿੰਡਾਂ ਦਾ ਮਾਲਕ ਸੀ।
ਅੱਛਾ, ਇੱਥੇ ਵੀ ਉਹਦੀ ਜ਼ਮੀਨ ਹੈ ਸੀ? ਹਾਂਜੀ, ਆਹ ਪਿੰਡ ਉਹਦਾ 50 ਰੁਪਏ 'ਚ ਖਰੀਦਿਆ ਹੋਇਆ ਸੀ। ਕੋਠੜੀ ਚੰਦ ਕੋਟ ਹਰੀ ਚੰਦ ਮਾਨਾ ਚੱਕ। ਅੱਛਾ, ਕੋਟ ਹਰੀ ਚੰਦ ਮਾਨਾ ਚੱਕ। ਹਾਂ, 25 ਮਰਬੇ ਸੀ ਇਹ ਪਿੰਡ ਦੇ। ਹਾਂ, ਤੇ 50 ਰੁਪਈਆਂ 'ਚ ਇਹ ਉਹਨੇ ਬੈ ਕਰਾਇਆ ਹੋਇਆ ਸੀ। ਉਹਨੇ ਆਪ ਖਰੀਦਿਆ ਸੀ? ਹਾਂ, ਉਦੋਂ ਕਿਸੇ ਤੋਂ ਲਿਆ ਹੋਇਆ ਸੀ, ਪੈਸੇ ਨਹੀਂ ਸੀ ਲੱਭਦੇ। ਸਹੀ ਸਹੀ। 50 ਰੁਪਈਆਂ 'ਚ। ਸ਼ੇਰਾ ਕੋਟੀਆ ਹਾਂ ਉਹਦਾ ਸੀ। ਹਾਂ, ਉਹ ਕਹਿੰਦੇ ਚੰਗਾ ਸਾਨ ਬੰਦਾ ਸੀ ਇਹਨਾਂ ਦਾ। ਆਹੋ ਜੀ, ਸਿੱਖਾਂ ਦਾ। ਚੋਖਾ। ਉਹਨੂੰ 6 ਮਹੀਨੇ ਬੰਨਣ ਦਾ ਹੁਕਮ ਸੀ। ਕਿਹਨੂੰ? ਸ਼ੇਰੇ ਕੋਟੀਏ ਨੂੰ। ਉਹ ਕਿਉਂ ਜੀ? ਉਹ ਤੂੰ ਕਿਸੇ ਦਾ ਨੁਕਸਾਨ ਕਰਤਾ ਹਾਂਜੀ, ਤੇ ਮੇਰਾ ਹੀ ਤਾਂ ਕਰਤਾ ਨੁਕਸਾਨ ਤੂੰ। ਮੈਂ ਜਾ ਕੇ ਉਹਨੂੰ ਕਿਹਾ ਤੇ ਉਹ 6 ਮਹੀਨੇ ਦਾ ਆਰਡਰ ਸੀ ਉਹਨੂੰ ਬੰਨਣ ਦਾ। ਉਹ ਆਪ ਆਰਡਰ ਦਿੰਦਾ ਸੀ? ਹਾਂ ਕਹਿੰਦੇ ਜੀ ਉਹਦੀ ਆਪਣੀ ਅਦਾਲਤ ਲੱਗਦੀ ਸੀ, ਆਪ ਹੀ ਫੈਸਲੇ ਕਰਦਾ ਸੀ। ਹਾਂ ਬਸ ਫਿਰ। ਹਾਂ ਸਾਹਿਬ, ਉਹ ਜਦੋਂ ਇੱਥੋਂ ਉਜੜਿਆ ਹਾਂ। ਉਦੋਂ ਤੁਸੀਂ ਉੱਧਰ ਸੀ ਕਿ ਇੱਧਰ ਸੀ ਹਲੇ? ਉਦੋਂ ਆਪਾਂ ਉਧਰ ਸੀ ਜਦੋਂ ਉਜੜਿਆ। ਉਧਰ ਹੀ। ਹਾਂ, ਗੱਲਾਂ ਹੀ ਸੁਣੀਆਂ ਉਹਨੇ। ਉਹਦੀ ਕੀ ਗੱਲਬਾਤ ਇੱਥੇ ਸੁਣੀ ਬਜ਼ੁਰਗਾਂ ਕੋਲੋਂ? ਉਹਦੀ ਦੱਸ ਉਹਦੀ ਕੋਈ ਗੱਲ। ਉਹਦੀ ਗੱਲ ਇਹ ਸੀ ਵੀ ਉਹਦੇ ਇਖਤਿਆਰ 'ਚ ਸੀ। ਹਾਂ, ਨਹੀਂ ਜਦੋਂ ਇੱਥੋਂ ਨਿਕਲਿਆ ਹੈ ਆਹੋ। ਉਹ ਕਾਫਲੇ ਦੇ ਮਗਰ ਜਾਂ ਕਾਫਲੇ ਦੇ ਨਾਲ, ਫਿਰ ਉਹਦੇ ਨਾਲ ਕੀ ਹੋਇਆ? ਉਹਦੇ ਨਾਲ ਇੱਥੇ ਕੋਈ ਨਹੀਂ ਹੋਇਆ, ਇੱਥੇ ਨਿਕਲ ਗਿਆ ਬਸ। ਉਹ ਸਾਰਿਆਂ ਨੂੰ ਕੱਢ ਦਿੱਤਾ ਵੀ ਜਾ ਸਕਦਾ। ਉਹਦੇ ਮਗਰ ਫੈਲਕ ਨਹੀਂ ਹੋਈ? ਨਹੀਂ ਉਦੋਂ ਤਾਂ ਨਹੀਂ ਹੋਈ। ਹੈਂ? ਉਦੋਂ ਨਹੀਂ ਜਦੋਂ ਉਹ ਆਇਆ ਇੱਧਰੋਂ ਘੋੜੀ ਤੇ ਲੰਘਿਆ ਝੱਬਰਾਂ ਥਾਣੀ ਹੈ, ਤੇ ਉਦੋਂ ਪਿੱਛੋਂ ਉਹਦੇ ਨਾਲ ਕੁਛ ਹੋਇਆ ਤਾਂ ਫਿਰ ਉਹ ਲੰਘਿਆ। ਇਹਦੇ ਨਾਲ ਇੱਥੇ ਪਿੱਛੇ ਪਿੰਡ ਸੀ ਇੱਕ, ਉੱਥੇ ਆ ਕੇ ਉਹਨੇ ਆਪ ਗੱਡੀ ਦੇ ਉੱਤੇ ਤੋਪ ਲਾਈ ਸੀ, ਹਾਂ। ਜਿਹੜੀ ਮਸ਼ੀਨ ਗਨ। ਹਾਂ ਉਹਨੇ ਉੱਥੇ ਚਲਾ ਦਿੱਤੀ, ਵਾਹਵਾ ਬੰਦੇ ਮਰੇ ਉਹਦੇ ਵਿੱਚ। ਹਾਂ, ਇਹ ਵੀ ਹੋਈ ਆ। ਤੇ ਫਿਰ ਕੋਈ ਬੰਦਾ ਸੀਗਾ ਉਹਦੇ ਮਗਰ ਫਿਰ ਹੋਈ ਆ। ਉਹ ਫਿਰ ਨਿਕਲਿਆ ਹੈ ਝੱਬਰਾਂ ਥਾਣੀ ਜਾ ਕੇ, ਫਰੂਕਾਬਾਦ ਜਾ ਕੇ ਕੈਂਪ 'ਚ ਬੈਠਾ। ਕੈਂਪ 'ਚ ਬੈਠਾ। ਸਹੀ ਹੋ ਗਿਆ। ਇੱਥੇ ਆ ਕੇ ਤੁਹਾਨੂੰ ਪੂਰੀ ਜ਼ਮੀਨ ਮਿਲੀ ਹੈ ਕਿ ਥੋੜੀ ਮਿਲੀ ਹੈ ਜਿਹੜੀ ਤੁਹਾਡੇ ਬਜ਼ੁਰਗਾਂ ਦੇ ਉੱਥੇ ਸੀ? ਸਾਨੂੰ ਮਿਲੀ ਤਾਂ ਪੂਰੀ ਹਿਸਾਬ ਨਾਲ ਸਾਨੂੰ ਮਿਲੀ ਉਨੀ ਜਿੰਨੀ ਸਾਡੀ ਸੀਗੀ। ਹਾਂਜੀ, ਵੱਧ ਨਹੀਂ ਦਿੱਤੀ ਕਿਸੇ ਨੇ। ਨਾ ਵੱਧ ਦੀ। ਅੱਛਾ, ਪੂਰੀ ਮਿਲ ਗਈ। ਹਾਂ, ਮਿਲ ਗਈ ਪੂਰੀ। ਠੀਕ ਹੋ ਗਿਆ। ਹੁਣ ਕਦੀ ਪਿੰਡ ਯਾਦ ਆਉਂਦਾ ਤੁਹਾਨੂੰ? ਹੁੰਦਾ ਹੀ ਹੈ ਕਿਤੇ ਕਿਤੇ। ਆਉਂਦਾ ਹੀ ਆ। ਹੁਣ ਉੱਥੇ ਜਦ ਕੋਈ ਜ਼ਿਲ੍ਹਾ ਹੀ ਨਹੀਂ ਹੈ, ਕੋਈ ਬੰਦਾ ਹੀ ਨਹੀਂ ਹੁਣ ਉੱਥੇ। ਨਹੀਂ, ਜੇ ਅਗਰ ਉਹਨਾਂ ਜਿਹੜਾ ਜੰਗੀਰ ਸਿੰਘ ਕਿਆਂ ਨਾਲ ਤੁਹਾਡਾ ਰਾਬਤਾ ਹੈਗਾ? ਨਹੀਂ, ਮੁੜ ਕੇ ਨਹੀਂ ਹੋਇਆ। ਕੋਈ ਨਹੀਂ ਰਾਬਤਾ ਉਹਨਾਂ ਨਾਲ? ਨਹੀਂ ਉਦਾਂ ਕੋਈ ਨਹੀਂ ਹੈ। ਦਿਲ ਕਰਦਾ ਉਹਨਾਂ ਨਾਲ ਰਾਬਤਾ ਕਰਨ ਨੂੰ? ਮੇਰਾ ਮਤਲਬ ਆ ਕਰਕੇ ਵੀ ਕੀ ਕਰਨਾ। ਹਾਂ, ਉਹਨਾਂ ਨਾਲ ਕਰਕੇ ਹਾਂਜੀ, ਕੋਈ ਨਹੀਂ ਗੱਲ ਬਣਦੀ ਕੁਛ। ਆਹ ਜੀ ਉਸਨੇ ਕਹਿੰਦੇ ਜਿਹੜਾ ਛੱਡਿਆ ਗਰਾਂ ਉਹਦਾ ਲੈਣਾ ਕਿ ਨਾ। ਹੁਣ ਉਹਨਾਂ ਦੇ ਵਡੇਰੇ ਵੀ ਮਰ ਗਏ ਹੋਣੇ, ਨਵੀਂ ਨਸਲ ਹੋਣੀ। ਨਵੀਂ ਨਸਲ ਉਹ ਨਾ ਅਸੀਂ ਜਾਣੀਏ, ਉਹਨੂੰ ਨਾ ਉਹ ਜਾਣਨ। ਸਹੀ ਹੋ ਗਿਆ। ਹਾਂ, ਠੀਕ ਹੈ ਬਜ਼ੁਰਗੋ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਇੱਕ ਹੋਰ ਬੰਦਾ ਸੀਗਾ ਤੇ ਸ਼ਾਹ ਸੀ, ਉਹ ਵੀ ਉਹ ਸਾਡੇ ਪਿੰਡ ਦਾ ਹੀ ਸੀ। ਉਹ ਵੀ ਤੇ ਉਹ 6 ਮਹੀਨੇ ਰਿਹਾ ਸੀ, ਸਰਦਾਰਾਂ ਕੋਲ ਰੱਖਿਆ ਸੀ। ਉੱਥੇ ਰਿਹਾ ਸੀ 6 ਮਹੀਨਿਆਂ ਬਾਅਦ ਆਇਆ ਸੀ। ਵੰਡ ਖਤਮ ਹੋ ਗਈ, ਸਰਦਾਰਾਂ ਨੇ ਸਾਂਭਿਆ। ਵੰਡ ਪੈ ਗਈ ਸੀ ਉਸ ਤੋਂ ਬਾਅਦ? ਵੰਡ ਪਈ ਤੋਂ ਉਹਨਾਂ ਨੇ ਉਹਨੂੰ ਰੱਖਿਆ? ਹਾਂ, ਉਹਨਾਂ ਨੇ ਰੱਖਿਆ। ਤੇ ਉਹਦੀ ਫੈਮਿਲੀ ਵੀ ਉੱਥੇ ਸੀ? ਨਹੀਂ, ਫੈਮਿਲੀ ਨਹੀਂ ਸੀ, ਇਕੱਲਾ ਹੀ ਸੀ। ਇਕੱਲਾ ਹੀ? ਹਾਂ, ਉਹ ਵੀ ਉਹਨਾਂ ਦਾ ਬੇਲੀ ਸੀ ਸਰਦਾਰਾਂ ਦਾ। ਤੇ ਫਿਰ ਉਹਨੇ ਵਾਪਸ ਕਿਉਂ ਆ ਗਿਆ ਇੱਧਰ? ਉਹ ਫਿਰ ਇੱਧਰ ਆ ਗਿਆ। ਅਸੀਂ ਜੋ ਆ ਗਏ ਸੀ ਉਹਦੇ ਮਗਰ ਆਉਣਾ ਹੀ ਸੀ। ਅੱਛਾ ਅੱਛਾ ਅੱਛਾ। ਜਦੋਂ ਉਹ ਆਏ ਆਪ ਇੱਥੇ ਮਿਲਣ, ਤੇ ਉਦੋਂ ਦੀਆਂ ਗੱਲਾਂ ਬਾਤਾਂ ਦੱਸੀਆਂ ਉਹਨਾਂ ਨੇ ਤੁਹਾਡੇ ਵੱਡਿਆਂ ਨੂੰ? ਆਹੋ, ਉਹਦੇ ਤਾਂ ਵੱਡੇ ਸੀਗੇ। ਅੱਛਾ। ਹਾਂ, ਜਦੋਂ ਉਹ ਆਇਆ ਨਾ ਇੱਥੇ ਉਹਨੇ ਦੱਸਿਆ ਤੁਹਾਨੂੰ ਤੁਹਾਡੇ ਜਿਹੜਾ ਜ਼ਮੀਨਾਂ ਸੀ ਉਹ ਕਿਹਦੇ ਕੋਲ ਚਲ ਗਈਆਂ? ਸਾਡੇ ਵੱਡੇ ਜਦੋਂ ਉਹ ਆਇਆ ਨਾ ਉਦੋਂ ਸਾਡੇ ਵੱਡੇ ਸੀਗੇ। ਹਾਂ, ਉਦੋਂ ਸਾਨੂੰ ਕੋਈ ਪਤਾ ਨਹੀਂ ਸੀ, ਅਸੀਂ ਨਹੀਂ ਸੀ ਉਹਦੇ ਕੋਲ ਬਹਿੰਦੇ। ਐਵੇਂ ਤੇਰੇ ਕੋਲ ਝੂਠ ਮਾਰੀਏ। ਤੇ ਉਹ ਵੱਡਿਆਂ ਕੋਲੇ ਬਹਿੰਦੇ, ਵੱਡੇ ਹੀ ਲਈ ਫਿਰਦੇ ਸੀ ਉਹਨੂੰ, ਸਾਰੇ ਮਿਲਦਾ ਫਿਰਦਾ ਸੀ। ਉਹਨੇ ਦੱਸਿਆ ਨਹੀਂ ਆ ਕੇ ਤੁਹਾਡੇ ਜਿਹੜੇ ਘਰ-ਬਾਰ ਸਮਾਨ ਸੀ ਜਾਂ ਕਿਹੜੇ ਕੌਣ ਲੋਕ ਆ ਕੇ ਬੈਠੇ ਉੱਥੇ? ਉਹ ਦੱਸਿਆ ਹੀ ਹੋਊਗਾ ਵੱਡਿਆਂ ਨੂੰ। ਤੁਹਾਨੂੰ ਨਹੀਂ ਦੱਸਿਆ? ਨਹੀਂ, ਸਾਨੂੰ ਕੀ ਦੱਸਣਾ ਸੀ, ਵੱਡਿਆਂ ਨੇ ਦੱਸਿਆ ਹੋਊਗਾ ਵੀ ਤੁਹਾਡਾ ਮਾਲ ਕਿਹਨੇ ਸਾਂਭਿਆ, ਕੋਈ ਸਾਡਾ ਘਰ ਕਿਹਨੇ ਸਾਂਭੇ, ਤੇ ਸਾਰਾ ਕੁਝ ਕਿਵੇਂ ਕੀਤਾ। ਠੀਕ ਹੋ ਗਿਆ ਜੀ, ਹਾਂ, ਬਹੁਤ ਮਿਹਰਬਾਨੀ। ਚਲੋ ਜੀ, ਸ਼ੁਕਰ।